ਤੇ ਮੁਸਲਮਾਨ ਕਹਾਵਾਂ ਤੇ ਮਾਰਿਆ ਜਾਵਾਂ, ਹਿੰਦੂ ਸਿੱਖ ਵੀ ਨਾ, 5 ਟਨ ਦਾ ਪੁਤਲਾ, ਗੁਰੂ ਨਾਨਕ ਮੇਰਾ ਨਾਂ, ਇੱਕ ਰੁਕਾ ਲਿਖ ਕੇ ਨਾ ਉਹਨੇ ਸਿੱਖ ਨੂੰ ਦਿੱਤਾ। ਇਹੋ ਹੀ ਹਰ ਵੇਲੇ ਬਸ ਅੱਲਾ ਅੱਲਾ ਕਰਦਾ ਰਹਿੰਦਾ। ਉਹ ਕੋਈ ਦਿਨ ਨਹੀਂ ਆਇਆ, ਮਹੀਨਾ 2-4 ਮਹੀਨੇ ਲੰਘੇ। ਇਹ ਸੀ ਡਾਕਟਰ ਬਾਊ ਗੁਲਾਬ ਦਾ। ਐਸੇ ਜਾਣਦੇ ਨੇ ਹੋਰ ਕੋਈ ਡਾਕਟਰ ਨਹੀਂ ਸੀ। ਇਹ ਉਹਦੇ ਕੋਲ ਬਹਿਣ ਲੱਗ ਪਿਆ। ਤੇ ਸਭ ਤੋਂ ਪਹਿਲਾਂ ਬਹਿਣ ਵੀ ਉਹ ਹੀ ਲੱਗਾ ਹੋਈ। ਇਹ ਫਿਰ ਮੌਲਵੀ ਜਾਨ ਤੇ ਮੌਲਵੀ ਗੁਲਾਮ ਇਹ ਵੀ ਫਿਰ ਬਹਿਣ ਲੱਗ ਪਿਆ। ਜਿਹੜਾ ਬਾਊ ਗੁਲਾਬ ਰਾਏ ਸੀ, ਅਸੀਂ ਕਹਿ ਸਕਦੇ ਹਾਂ ਕੋਈ ਪਹਿਲਾ ਮਰੀਜ਼ ਸੀ ਚੌਧਰੀ ਮੁਹੰਮਦ ਬੂਟੇ ਦਾ। ਆਹੋ ਪਿਆ ਖੋ ਕੇ ਹਾਂ, ਉਹ ਉਹਨਾਂ ਦਾ ਮਰੀਜ਼ ਸੀ। ਠੀਕ ਹੈ। ਤੇ ਬਾਅਦ ਵਿੱਚ ਬਾਬਾ ਜੀ ਕੀ ਨਾਂ ਦਾ ਰੱਖਿਆ? ਲਾਭ ਸਿੰਘ ਦਾ ਲਾਭਦੀਨ ਹੋ ਗਿਆ ਫਿਰ? ਉਹ ਮੈਂ ਨਹੀਂ ਵੇਖਿਆ। ਅੱਛਾ, ਉਹ ਤੁਹਾਡੇ ਤੋਂ ਪਹਿਲੇ ਦੀ ਗੱਲ ਹੈ? ਉਹ ਮੇਰੇ ਤੋਂ ਪਹਿਲਾਂ ਦੀ ਗੱਲ। ਨਹੀਂ, ਮੈਂ 3 ਵੇਖੇ ਨੇ, ਉਹਦੇ ਪੁੱਤਰ ਵੇਖੇ ਨੇ 3। ਅੱਛਾ ਅੱਛਾ ਅੱਛਾ। ਯਾਤ, ਹਾਂ, ਮੁਹੰਮਦ, ਹਾਂ ਤੇ ਵਾਰਿਸ। ਹਾਂ, ਚੌਥੀ ਪੰਜਵੀਂ ਨਸਲ ਆ ਗਈ ਹੁਣ ਲਾਭ ਸਿੰਘ ਤੋਂ ਬਾਅਦ ਚੌਥੀ ਨਸਲ ਆ ਗਈ। ਅੱਛਾ ਅੱਛਾ ਅੱਛਾ, ਠੀਕ ਹੈ। ਸਭ ਤੋਂ ਜ਼ਿਆਦਾ ਰਕਬਾ ਕਿਹਦਾ ਸੀ ਜਾਮ ਕੇ ਚੀਮਾ ਚ? ਇਹਦਾ ਤੇਜਾ ਸਿੰਘ ਦਾ। ਤੇਜਾ ਸਿੰਘ ਜੈਲਦਾਰ ਵੀ ਸੀ? ਹਾਂਜੀ। ਠੀਕ ਸਲੂਕ ਕਰਦਾ ਸੀ ਮਾੜੇ ਲੋਕਾਂ ਨਾਲ ਵੀ? ਬੜਾ ਅੱਛਾ ਬੰਦਾ। ऐसे किसी मुसलमान की ताई को नहीं। हाँ, एक मरला भी नहीं। अच्छा अच्छा। सारी सिखा ਦੀ ਤੇ ਅੱਧੇ ਨਾਲੋਂ ਪਿੰਡ ਜ਼ਿਆਦਾ ਸਿੱਖਾਂ ਦਾ ਹੀ ਹੈ, ਮੈਂ ਕਹਿ ਸਕਦਾ ਕਿ ਅੱਧੋ ਅੱਧ ਸੀ। ਨਹੀਂ, ਹਾਂ, ਸਾਰੀਆਂ ਕੌਮਾਂ ਦਾ, ਹਾਂ, ਪਰ ਜ਼ਿਆਦਾ ਇਹ ਸਨ। ਕੋਲੂ ਛੋਲੂ ਖਰਾਸ ਖਰੂਸ ਸਾਰਾ ਕੁਝ ਸੀ ਪਿੰਡ ਚ? ਅੱਛਾ, ਮਤਲਬ ਠੀਕ ਹੈ। ਖਰਾਸ ਵੀ। ਹਾਂ ਹਾਂ। अस्सलामुअलैकुम, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवी कहानी दे नाल तुहाडी खिदमत दे विच हाज़र हां। अज दोस्तों सांझा पंजाब पहुंचिया जी कस्बा जाम के चीमा दे विच। तहसील डस्का दा बड़ा ही मशहूर ते मरूफ है कस्बा जी जाम के चीमा। ते अज दा जिहड़ा एपीसोड साडा स्पैशल डेडिकेट है जी डॉक्टर गुलाब राय जी नूं, जिन्हां दा तलक पिंड जाम के चीमा तो सी। ਤੇ ਇਹਦੇ ਨਾਲ ਹੀ ਲੱਗਦਾ ਬੱਦੋ ਕੀ ਚੀਮਾ। ਤੁਸੀਂ ਲਾਸਟ 2 ਐਪੀਸੋਡ ਦੇਖ ਚੁੱਕੇ ਹੋ ਪਿੰਡ ਬੱਦੋ ਕੀ ਚੀਮਾ ਦੇ। ਤੇ ਡਾਕਟਰ ਗੁਲਾਬ ਰਾਏ ਜੀ ਮੁਰੀਦ ਸਨ ਕਿ ਜਨਾਬੇ ਕਿਬਲਾ ਪੀਰ ਚੌਧਰੀ ਮੁਹੰਮਦ ਬੂਟਾ ਘੁੰਮਣ ਸਾਹਿਬ। ਉਹਨਾਂ ਨਾਲ ਉਹ ਬੜੀ ਅਕੀਦਤ ਰੱਖਦੇ ਸਨ, ਉਹਨਾਂ ਨੂੰ ਆਪਣਾ ਮੁਰਸ਼ਦ ਮੰਨਦੇ ਸਨ। ਤੇ ਡਾਕਟਰ ਗੁਲਾਬ ਰਾਏ ਜੀ ਦੇ ਪੋਤੇ ਨੇ ਸਾਨੂੰ ਦੱਸਿਆ ਕਿ ਇੰਡੀਆ ਵੱਲ ਵੀ ਜਾ ਕੇ ਮੇਰੇ ਬਜ਼ੁਰਗਾਂ ਨੇ ਇੱਕ ਮਹਿਰੋਲੀ ਏਰੀਆ ਜੀ, ਮਹਿਰੋਲੀ ਨੀਅਰ ਕੁਤਬ ਮੀਨਾਰ, ਉੱਥੇ ਇੱਕ ਦਰਗਾਹ ਸ਼ਰੀਫ ਹੈ ਜੀ, ਦਰਬਾਰ ਸ਼ਰੀਫ ਹੈ ਜਨਾਬੇ ਕਿਬਲਾ ਹਜ਼ਰਤ ਬਖਤਿਆਰ ਕਾਕੀ ਰਹਿਮਤੁल्लाह अलैह। ਇਹਨਾਂ ਬਜ਼ੁਰਗਾਂ ਨੇ ਡਾਕਟਰ ਗੁਲਾਬ ਰਾਏ, ਡਾਕਟਰ ਗਿਰਧਾਰੀ ਲਾਲ, ਇਹਨਾਂ ਨੇ 500 ਰੁਪਇਆ ਦਾਨ ਕੀਤਾ ਜੀ 1962 ਦੇ ਵਿੱਚ। ਤੁਸੀਂ ਸੋਚ ਸਕਦੇ ਹੋ ਉਸ ਉਹਨਾਂ ਵਕਤਾਂ ਦੇ ਵਿੱਚ 500 ਰੁਪਇਆ ਇੱਕ ਬੜੀ ਤਾਕਤ ਰੱਖਦਾ ਸੀ। ਤੇ ਇਸ ਚੀਜ਼ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਅਕੀਦਤ ਤੇ ਕਿੰਨੀ ਮੁਹੱਬਤ ਰੱਖਦੇ ਸਨ ਉਹ ਅੱਲਾ ਦੇ ਜਿਹੜੇ ਵਲੀ ਸਨ, ਅੱਲਾ ਦੇ ਜਿਹੜੇ ਬੰਦੇ ਸਨ ਉਹਨਾਂ ਦੇ ਨਾਲ। ਅੱਜ ਅਸੀਂ ਡਾਕਟਰ ਗੁਲਾਬ ਰਾਏ ਜੀ ਦੇ ਬਾਰੇ ਵੀ ਗੱਲਬਾਤ ਕਰਾਂਗੇ ਬਜ਼ੁਰਗਾਂ ਦੇ ਨਾਲ। ਮਜ਼ੀਦ ਜਿਹੜੀ ਇੱਥੇ ਸਿੱਖ ਕਮਿਊਨਿਟੀ ਆਬਾਦ ਸੀ ਜਾਮ ਕੇ ਚੀਮਾ, ਕਿਉਂਕਿ ਗੜ੍ਹ ਸੀ ਸਿੱਖ ਕਮਿਊਨਿਟੀ ਦਾ, ਤਕਰੀਬਨ ਹਰ ਬਰਾਦਰੀ ਦੇ ਹੀ ਲੋਕ ਇੱਥੇ ਆਬਾਦ ਸਨ। ਤੇ ਜਿਹੜੇ ਸਿੱਖ ਲੋਕ ਸਨ ਉਹਨਾਂ ਦੀ ਵੀ ਅਸੀਂ ਗੱਲਬਾਤ ਕਰਾਂਗੇ। ਤੇ ਸਰਦਾਰ ਸੁਖਵਿੰਦਰ ਗਿੱਲ ਸਾਹਿਬ ਜੀ ਦੀ ਰਿਕੁਐਸਟ ਸੀ, ਉਹਨਾਂ ਦੇ ਅਜ਼ੀਜ਼, ਉਹਨਾਂ ਦੇ ਰਿਲੇਟਿਵਸ ਸਰਦਾਰ ਲਾਭ ਸਿੰਘ ਜੀ, ਜਿਹੜੇ ਕਿ ਸਨ 47 ਵੇਲੇ ਨਹੀਂ ਸਨ ਜਾ ਸਕੇ। ਤੇ ਉਹਨਾਂ ਦੇ ਬਾਰੇ ਵੀ ਅਸੀਂ ਪੁੱਛਾਂਗੇ ਕਿ ਆਇਆ ਸਰਦਾਰ ਲਾਭ ਸਿੰਘ ਜੀ ਦੀ ਜਿਹੜੀ ਨਸਲ ਹੈ ਉਹ ਚੱਲ ਰਹੀ ਹੈ ਜਾਂ ਉਹਨਾਂ ਦੇ ਜਿਹੜੇ ਅੱਗੂ ਪੁੱਤਰ ਸਨ, ਉਹਨਾਂ ਦੇ ਪੋਤੇ, ਉਹ ਕਿੱਥੇ ਕਿੱਥੇ ਬਾਤ ਸਨ। ਇਹ ਸਾਰਾ ਕੁਝ ਜੀ ਬਜ਼ੁਰਗਾਂ ਦੀ ਜ਼ੁਬਾਨੀ ਅਸੀਂ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ।
ਸਾਂਝਾ ਪੰਜਾਬ ਦੀ ਟੀਮ ਦੇ ਨਾਲ ਜੀ ਚੌਧਰੀ ਗੁਲਸ਼ਾਦ ਹੈਦਰ, ਉਹਨਾਂ ਦੀ ਜਿਹੜੀ ਕਾਵਸ਼ ਹੈ ਉਸ ਤੁਹਾਡੇ ਸਾਰਿਆਂ ਦੇ ਸਾਹਮਣੇ ਵੇ, ਤੇ ਮੇਰੇ ਨਾਲ ਮੌਜੂਦ ਮੁਹੰਮਦ ਆਮਿਰ ਸਾਹਿਬ ਤੇ ਸਾਡੇ ਵੱਡੇ ਵੀਰ ਚੜ੍ਹਦੇ ਪੰਜਾਬ ਵੱਲੋਂ ਗੁਰਪ੍ਰੀਤ ਸਿੰਘ ਰੰਧਾਵਾ। ਸਭ ਦੀ ਤਰਫੋਂ ਦੀ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਸਾਡੇ ਵੀਡੀਓਜ਼ ਨੂੰ ਦੇਖਦੇ ਹੋ, ਅੱਛੇ ਕਮੈਂਟ ਕਰਦੇ ਹੋ, ਸਾਡੀ ਬਹੁਤ ਸਾਰੀ ਹੌਸਲਾ ਅਫਜ਼ਾਈ ਕਰਦੇ ਹੋ, ਤੇ ਮੈਂ ਉਮੀਦ ਕਰਨਾ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਅੱਜ ਦਾ ਸਾਡਾ ਜਿਹੜਾ ਐਪੀਸੋਡ ਹੈ ਇਹ ਵੀ ਬਹੁਤ ਚੰਗਾ ਲੱਗੇਗਾ। ਤੇ ਆਓ ਜੀ ਫਿਰ ਪਿੰਡ ਜਾਮ ਕੀ ਚੀਮਾ ਦੀ ਸਟੋਰੀ ਸੁਣੀਏ, ਕੀ ਕਹਾਣੀ ਹੈ ਇਸ ਪਿੰਡ ਦੀ। ਅੱਛਾ ਜੀ ਆ ਸਭ ਕੀ ਤੁਸੀਂ ਕਹਿ ਰਹੇ ਹੋ ਕਿ ਇਹ ਡਾਕਟਰ ਗੁਲਾਬ ਰਾਏ ਦਾ ਘਰ ਸੀ? ਇਹ ਡਾਕਟਰ ਗੁਲਾਬ ਰਾਏ ਸਾਹਿਬ ਦਾ ਘਰ ਸੀ ਜਨਾਬ। ਹਾਂਜੀ। ਤੇ ਹੁਣ ਉਸ ਤੋਂ ਬਾਅਦ ਗਿਰਾ ਕੇ ਨਇਆ ਬਣਾਇਆ ਗਿਆ। ਜਿਹੜੀਆਂ ਪੁਰਾਣਾ ਘਰ ਸੀ ਉਹ ਡਿਮੋਲਿਸ਼ ਕਰ ਦਿੱਤਾ ਗਿਆ। ਜੀ ਜੀ। ਹੁਣ ਜਿਹੜੇ ਰਹਾਇਸ਼ੀ ਨੇ ਉਹ ਵੀ ਜਿਹੜੇ ਨੇ ਮੁਕਾਮੀ ਨੇ। ਠੀਕ ਹੈ ਜੀ ਇਹ ਇਸੇ ਗਲੀ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਦਿਖਾਇਆ ਕਿ ਪਹਿਲਾਂ ਜਿਹੜਾ ਦੂਸਰਾ ਘਰ ਹੈ ਉਹ ਜਿਹੜਾ ਡਾਕਟਰ ਅਬਦੁਲ ਲਤੀਫ ਚੋਪੜਾ ਸਾਹਿਬ ਦਾ ਜੀ ਡਾਕਟਰ ਅਬਦੁਲ ਲਤੀਫ ਚੋਪੜਾ ਸਾਹਿਬ ਵੈਟਰਨਰੀ ਡਾਕਟਰ ਸਨ। ਜੀ ਘਰ ਡਾਕਟਰ ਅਬਦੁਲ ਲਤੀਫ ਚੋਪੜਾ ਸਾਹਿਬ ਡਾਕਟਰ ਸਨ ਜੀ ਵੈਟਰਨਰੀ ਡਾਕਟਰ ਸਨ। ਅੱਛਾ। ਔਰ ਜਿਹੜਾ ਪਾਕਿਸਤਾਨ ਬਣਨ ਤੋਂ ਬਾਅਦ ਉਹਨਾਂ ਦੇ ਬਜ਼ੁਰਗ ਨਹੀਂ ਗਏ ਜੀ, ਉਹਨਾਂ ਦੇ ਬਜ਼ੁਰਗਾਂ ਦੇ ਭਾਈ ਜਿਹੜੇ ਸਨ ਉਹ ਚਲੇ ਗਏ ਸਨ ਸਾਰੀ ਫੈਮਿਲੀ। ਅੱਛਾ। ਇਹ ਭਾਈ ਇੱਕ ਜਿਹੜੇ ਸਨ ਇਹ ਮੁਸਲਮਾਨ ਹੋ ਗਏ ਹਨ ਤੇ ਇੱਥੇ ਰਹਿ ਗਏ ਸਨ। ਉਹਨਾਂ ਦੇ ਕੋਲ ਔਲਾਦ ਹੈ ਮਾਸ਼ਾਅੱਲਾ, ਉਹ ਸਾਰੇ ਮੁਸਲਮਾਨ ਨੇ ਜੀ ਜੀ। ਔਰ ਅਲਹਮਦੁਲਿਲਾ ਬੜਾ ਅੱਛਾ ਹੱਸੀ ਖੁਸ਼ੀ ਵਸ ਰਹੇ ਨੇ ਆਪਣੀ। ਠੀਕ ਹੈ। ਬਹੁਤ ਵੱਡਾ ਘਰ ਹੈ ਜੀ ਮਾਸ਼ਾਅੱਲਾ ਜੀ। ਇਹ ਉੱਤੋਂ ਦੇਖੋ ਤੁਸੀਂ ਇਹਦੀ 4 ਮੰਜ਼ਲਾ ਬਿਲਡਿੰਗ ਸੀ ਜਿਹੜੀ ਕਿ ਉੱਤੋਂ 2 ਮੰਜ਼ਲਾ ਗਰਾਜ ਸੀ ਜੀ ਤੇ 2 ਮੰਜ਼ਲਾ ਕਨਾਲ। ਤੇ ਤੁਸੀਂ ਥੋੜੀ ਦੇਰ ਪਹਿਲੇ ਗੱਲ ਕਰ ਰਹੇ ਸੋ ਕਿ ਸਭ ਤੋਂ ਜਾਮ ਕੀ ਚੀਮਾ ਦਾ ਅਗਰ ਅਸੀਂ ਹਿਸਟਰੀ ਉਸ ਵਕਤ ਦਾ ਜਿਹੜਾ ਸਭ ਤੋਂ ਉੱਚਾ ਮਕਾਨ ਸੀ ਦੁਬਾਰਾ ਸੀ ਉਹ ਆਇਆ ਸੀ ਚੋਪੜਾ ਫੈਮਿਲੀ। ਠੀਕ ਹੈ ਜੀ। ਠੀਕ। ਇਹ ਗਲੀ ਜਨਾਬ ਬੜੀਆਂ ਭੀੜੀਆਂ ਗਲੀਆਂ। ਇਹ ਘਰ ਸੀ ਡਾਕਟਰ ਗੁਲਾਬ ਰਾਏ। ਠੀਕ ਹੈ ਜੀ। ਸੇਮ ਪਲੇਸ ਉਹੀ ਜਗ੍ਹਾ। ਠੀਕ ਹੈ। ਡਾਕਟਰ ਗੁਲਾਬ ਰਾਏ ਸਭ ਦਾ ਘਰ। ਹਾਂਜੀ। ਗਲੀਆਂ ਵਿਖਾਓ ਜਰਾ ਵੀ। ਹਾਂਜੀ। ਤੇ ਉਹ ਅੱਗੇ ਕਾਫੀ ਹੱਦ ਤੱਕ ਜਿਹੜਾ ਨਾ ਇਹ ਚੇਂਜ ਹੋ ਗਈ ਸਾਰੀ, ਤਕਰੀਬਨ ਨਈ ਬਿਲਡਿੰਗ ਬਣ ਗਈਆਂ ਨੇ। ਕੋਈ ਪੁਰਾਣੀ ਬਿਲਡਿੰਗ ਫਿਲਹਾਲ ਤੋਂ ਆਏ ਇਹਨਾਂ ਦੇ ਘਰ ਤੇ ਹੋਰ ਕੋਈ ਪੁਰਾਣੀ ਬਿਲਡਿੰਗ ਨਹੀਂ ਹੈ। ਵਕਤ ਦੇ ਨਾਲ ਸਾਰਾ ਕੁਝ ਢਹਿ ਗਿਆ ਜੀ। ਉਹ ਮੈਨੂੰ ਪੁੱਛਦੀ ਹੈ ਇੱਥੇ ਗੁਰਦੁਆਰੇ ਕਿੰਨੇ ਸਨ? ਮੈਂ 2। ਮੈਂ ਉਹਨੂੰ ਆਖਿਆ ਤੂੰ ਇੱਥੋਂ ਦੀ ਜੰਪਾ ਨੇ ਤੈਨੂੰ ਨਹੀਂ ਪਤਾ? ਇਹ ਮੈਨੂੰ ਯਾਦ ਨਹੀਂ ਰਿਹਾ। ਤੇ ਵਿੱਚੋਂ ਗੱਲ ਲੱਭਦੇ ਸਨ। ਮੈਂ ਕਿਹਾ 2 ਹਨ ਗੁਰਦੁਆਰੇ, ਜਿੱਥੇ ਇੱਕ ਮੈਂ ਹਾਈ ਸਕੂਲ ਕੋਲ ਉੱਥੇ ਚੌਧਰੀ ਆਬਾਸ ਹੁੰਦਾ ਰਿਹਾਇਸ਼ ਉੱਥੇ, ਇੱਕ ਇੱਥੇ ਬਾਜ਼ਾਰ ਵਿੱਚ ਉੱਥੇ ਇੱਕ ਸ਼ਮੀਰੀ ਹੁੰਦੇ ਨੇ ਉੱਥੇ ਵੀ ਰਿਹਾਇਸ਼ ਹੁੰਦੀ ਹੈ। ਬਾਵਿਆਂ ਦੇ ਡੇਰੇ ਕਿੰਨੇ ਹਨ? ਮੈਂ ਕਿਹਾ 3। ਕਿਹੜਾ? ਮੈਂ ਕਿਹਾ ਇੱਕ ਬਾਬਾ ਰਮਦਾਸ ਸਿੰਘ ਉਹ ਹਥਿਆਣੇ, ਇੱਕ ਬਾਬਾ ਕਰਤਾਰ ਇੱਥੇ ਚੜ੍ਹਦਿਆਂ ਜਿਸੇ ਤਲਾਬ ਸੀ ਆਹੋ। ਤੇ ਮੈਂ ਕਿਹਾ ਇੱਕ ਬਾਬਾ ਰਮਦਾਸ ਸਿੰਘ ਉਹ ਮੈਨੂੰ ਉੱਥੇ ਬਾਹਰ ਮੈਂ ਇੱਥੇ ਰਿਹਾ ਕੋਈ 40 ਸਾਲ ਜਿਹਨੂੰ ਬਾਬਾ ਡੇਰਾ ਜਿਹਨੂੰ ਬਾਬਾ ਡੇਰਾ ਕੋਈ ਨੀਂਦ ਦਾ ਡੇਰਾ ਸਾਵੇ। ਹਾਂਜੀ ਇਹ ਸੋਨਾ ਬਾਬਾ ਰਮਦਾਸ ਸਿੰਘ ਇਹ ਨਾ ਦੱਸਿਆ। ਤੇ ਉੱਥੇ ਹੋਰ ਕਿਹੜਾ ਸੀ ਉਸ ਗਲੀ ਚ? ਮੈਂ ਇੱਕ ਸ਼ੇਰ ਸਿੰਘ ਉਹ ਫੌਜ ਵਿੱਚ ਮੁਲਾਜ਼ਮ ਸੀ ਉਦੋਂ, ਉਹਦੇ 2 ਪੁੱਤਰ ਵੀ ਮੁਲਾਜ਼ਮ ਸਨ। ਇੱਕ ਦਲੀਪ ਸਿੰਘ, ਇੱਕ ਨਰਿੰਜਨ ਸਿੰਘ, ਇੱਕ ਬੂਟਾ ਸੀ ਉਹ ਡਾਕਖਾਨੇ ਦੇ ਮਹਿਕਮੇ ਵਿੱਚ ਮੁਲਾਜ਼ਮ ਸੀ। ਅੱਛਾ ਉਹ ਜਿਸ ਵੇਲੇ ਮੇਰੇ ਕੋਲ ਪੁੱਛਦੇ ਰਿਹਾ ਮੈਂ ਦੱਸਦਾ ਰਿਹਾ, ਉਹ ਮੈਨੂੰ ਆਂਦੀ ਆ ਮੈਨੂੰ ਖੂਹ ਵਿਖਾ।
ਉਹਨੂੰ ਫਿਰ ਮੈਂ ਇੱਥੇ ਆਂਦਾ ਮੈਂ ਕਿਹਾ ਆਹ ਤੁਹਾਡਾ ਖੂਹ ਸੀ ਤੇ ਇੱਕ ਹੋਵੇ ਆਹ ਚੋਰੀ ਸਾਂਭਲਾ ਦਾ ਇਹ ਚੋਰੀ ਖਬਰ ਦਾ ਮੈਂ ਕਿਹਾ ਇਹ ਤੁਹਾਡੇ ਦੋ ਖੂਹ ਹੁੰਦੇ ਸਨ ਆਇਆ ਮੇਰੇ ਕੋਲ ਮੈਂ ਕਿਹਾ ਨਵੇਂ ਨਹੀਂ ਮੈਨੂੰ ਵਿਖਾ ਨਵੇਂ ਨਹੀਂ ਮੇਰੇ ਕੋਲ ਉਹ ਤਾਂ ਹੀ ਨਾ ਮਹੀਨਾ ਕੁ ਲੰਘਿਆ ਤੇ ਉਹ ਫਿਰਨ ਲੱਗ ਪਈ ਫੋਟੋ ਗੱਲਾਂ ਫਿਰਨ ਲੱਗ ਪਈ ਮੈਂ ਉਹ ਮੈਨੂੰ ਕਿਹਨੇ ਪਾਸੇ ਲਾ ਲਿਆ ਤੂੰ ਆ ਗਈ ਹੈ ਉਹ ਜਿਹੜਾ ਹੈ ਹਿੰਦੂ ਮੈਨੂੰ ਉਹਦਾ ਨਾਂ ਨਹੀਂ ਪਿਆ ਆਉਂਦਾ ਮੈਂ ਕਿਹਾ ਉਹ ਉਂਝ ਹਿੰਦੂ ਸੀ ਤੇ ਵਿੱਚੋਂ ਢਿੱਡੋਂ ਮੁਸਲਮਾਨ ਉਹ ਕਿਸ ਤਰ੍ਹਾਂ ਮੈਂ ਕਿਹਾ ਉਹ ਮੁਸਲਮਾਨਾਂ ਦੀ ਵੀ ਮੰਨਤਾ ਪੂਰੀ ਹੁੰਦੀ ਸੀ ਤੇ ਸਿੱਖਾਂ ਦੀ ਵੀ ਹੁੰਦੀ ਸੀ ਹਿੰਦੂਆਂ ਦੀ ਵੀ ਹੁੰਦੀ ਸੀ ਤੇ ਉਹਨੂੰ ਜਿਸ ਵੇਲੇ ਕੋਈ ਟਾਈਮ ਲੱਗਾ ਵਲੀ ਅੱਲਾ ਸੀ ਉਹਨੂੰ ਪਤਾ ਲੱਗ ਗਿਆ ਮੈਂ ਮਰ ਜਾਣਾ ਉਹਨੇ ਆਖਿਆ ਇਸ ਝਗੜਾ ਪੈ ਜਾਣਾ ਨਾ ਜਦੋਂ ਮਰਨਾ ਉਹਨੇ ਇੱਕ ਰੁਪਾ ਲਿਖ ਕੇ ਨਾ ਤੇ ਮੁਸਲਮਾਨ ਨੂੰ ਦਿੱਤਾ ਜਿਹੜੇ ਕੋਲ ਬੈਠੇ ਸਨ ਉਹਨੇ ਇਹ ਲਿਖਿਆ ਰੁਪਏ ਉੱਤੇ ਤੇ ਮੁਸਲਮਾਨ ਕਹਾਵਾਂ ਤੇ ਮਾਰਿਆ ਜਾਵਾਂ ਹਿੰਦੂ ਸਿੱਖ ਵੀ ਨਾ 5 ਟਨ ਦਾ ਪੁਤਲਾ ਗੁਰੂ ਨਾਨਕ ਮੇਰਾ ਨਾਂ ਇੱਕ ਰੁਪਾ ਲਿਖ ਕੇ ਨਾ ਤੇ ਉਹਨੇ ਸਿੱਖ ਨੂੰ ਦਿੱਤਾ ਇਹ ਹੋਈ ਇੱਕ ਰੁਪਾ ਲਿਖ ਕੇ ਤੇ ਉਹਨੇ ਖੱਤਰੀ ਨੂੰ ਦਿੱਤਾ ਹਿੰਦੂ ਨੂੰ ਇਹ ਵੀ ਇਹ ਹੋਈ ਉਹ 2 ਦਿਨ ਲੰਘੇ ਤੋਂ ਮਰ ਗਿਆ ਜਿਸ ਵੇਲੇ ਤੇ ਹਿੰਦੂ ਤੇ ਸਿੱਖ ਆਖਣ ਆਹ ਸਾੜਨਾ ਮੁਸਲਮਾਨ ਆਖਣ ਆਹ ਦਫਨ ਕਰਨਾ ਇਹ ਸਾਡਾ ਸੀ ਉਹ ਆਖਣ ਸਾਡਾ ਸੀ ਉਹ ਹਵਾ ਪੈ ਗਿਆ ਉਹਨਾਂ ਆਖਿਆ ਵੀ ਆ ਗੁਰੂ ਨਾਨਕ ਸਾਹਿਬ ਲਿਖ ਕੇ ਦੇ ਗਏ ਉਹ ਫੈਸਲਾ ਕਰ ਗਏ ਆ ਉਹ ਉਹਨਾਂ ਜਿਸ ਵੇਲੇ ਮਰਿਆ ਉਹ ਛੱਡ ਗਿਆ ਹਿੰਦੂ ਤੇ ਸਿੱਖ ਛੱਡ ਗਿਆ ਮੁਸਲਮਾਨਾਂ ਨੂੰ ਆਖਿਆ ਜਾਓ ਤੁਸੀਂ ਉਹ ਮੁਸਲਮਾਨਾਂ ਦਫਨ ਕੀਤਾ ਇਹ ਵੀ ਗੱਲ ਉਹਨਾਂ ਮੇਰੇ ਕੋਲ ਪੁੱਛੀ ਆਖਣ ਲੱਗੇ ਇਹ ਵੀ ਸਹੀ ਹੈ ਬਿਲਕੁਲ ਮੈਂ ਕਿਹਾ ਲਾ ਵਾਲੇ ਬਾਹਰ ਫਿਰਨ ਲੱਗ ਪਿਆ ਅੱਛਾ ਡਾਕਟਰ ਬੁਲਾਦਾ ਜੀ ਕੋਈ ਗੱਲ ਸੁਣਾਓ ਆ ਗੱਲਾਂ ਸੁਣ ਲਵੋ ਅਸੀਂ ਉੱਥੇ ਹੁੰਦੇ ਤਾਂ ਉਸ ਗਲੀ 'ਚ ਮਸਜਿਦ ਦੇ ਨਾਲ ਦੀ ਗਲੀ ਸਾਡਾ ਮਕਾਨ ਹੋਈ ਸੀ ਅਸੀਂ ਉੱਥੋਂ ਦੇ ਜੰਪਾਲਾ ਉੱਥੇ ਚੌਧਰੀ ਆਦਮੀ ਸੀ ਬੂਟਾ ਨੰਬਰਦਾਰ ਸੀ ਭੱਟਿਆਂ ਵਾਲੇ ਦਾ ਉਹਨੂੰ ਕੋਈ ਲਟਕ ਲੱਗ ਗਈ ਤਾਂ ਫਕੀਰ ਹੋ ਗਿਆ 6 ਹੋ ਗਏ 500 ਕੁਰਤਾ ਲਾ ਕੇ ਉਹਨੂੰ ਸੁੱਟ ਛੜਿਆ ਲੱਖ ਦੀ ਬੱਦੀ ਤੇ ਵੱਡੀ ਸਾਰੀ ਚਾਦਰ ਧਰੀ ਉਹ ਆ ਗਿਆ ਇੱਕ ਆ ਗਿਆ ਮੈਂ ਸਾਹਮਣੇ ਉਹ ਪੁਰਾਣਾ ਬੋਲਿਆ ਉਹ ਲੱਗਾ ਉਹ ਆਂਦਾ ਇੱਥੇ ਮੈਨੂੰ ਕੋਈ ਥਾਂ ਮਿਲੇਗਾ ਕੋਈ ਫਰਕ ਨਹੀਂ ਆਇਆ ਕਦੇ ऐसे ਨੋਟ ਹੋ ਗਏ ਤੇ ਕੋਈ ਫਰਕ ਉਹ ਮੁਰਦਾ ਪਿਆ ਬਾਤ ਆ ਜਾਣ ਬੇਸ਼ੱਕ ਉਹਨਾਂ ਦਾ ਪਿਓ ਦੇ ਨਾਂ ਸੀ ਸਾਦਕ ਉਹ ਆਖਣ ਲੱਗੇ ਆਓ ਉਹਨੂੰ ਬੈਠ ਕੇ ਸੀ ਘਰ ਦੇ ਮਕਾਨ ਦੇ ਸਾਹਮਣੇ ਉਹਦੇ ਵਿੱਚ ਉਹਨਾਂ ਬੂਹਾ ਲਾਇਆ ਤੇ ਉਹਨੂੰ ਉਹਨਾਂ ਆਖਿਆ ਇੱਥੇ ਬੈਠ ਉਦੋਂ ਤੇ ਸਾਈਂ ਹੈ ਨਹੀਂ ਸੀ ਉਦੋਂ ਤੇ ਕਿਸੇ ਨੇ ਨਹੀਂ ਪਤਾ ਵੀ ਨੰਬਰਦਾਰ ਹੈ ਚੌਧਰੀ ਆਦਮੀ ਹੈ ਭੱਟਿਆਂ ਵਾਲੇ ਦਾ ਉੱਥੇ ਉਹ ਬਹਿ ਗਿਆ ਆਪਾਂ ਨੇ ਉਹਨੂੰ ਸੁੱਤਿਆ ਵੇਖਿਆ ਆਪਾਂ ਨੇ ਉਹਨੂੰ ਰੋਟੀ ਖਾਂਦਿਆਂ ਵੇਖਿਆ ਆਪਾਂ ਨੇ ਉਹਨੂੰ ਮਤਲਬ ਹਰ ਵੇਲੇ ਬਸ ਉਹ ਅੱਲਾ ਅੱਲਾ ਕਰਦਾ ਰਹਿੰਦਾ ਉਹ ਕੋਈ ਦਿਨ ਲੰਘਿਆ ਮਹੀਨਾ 2-4 ਮਹੀਨੇ ਲੰਘੇ ਤੇ ਇਹ ਸੀ ਡਾਕਟਰ ਬਾਊ ਗੁਲਾਬਲਾ ਐਸੇ ਜਾਣਦੇ ਨੇ ਹੋਰ ਕੋਈ ਡਾਕਟਰ ਨਹੀਂ ਸੀ ਇਹ ਉਹਦੇ ਕੋਲ ਬਹਿਣ ਲੱਗ ਪਿਆ ਬਹਿੰਦਾ ਲਿਆ ਉਥੋਂ ਮੌਲਵੀ ਜਾਨ ਮੰਦਰ ਤੇ ਬਾਊ ਸ਼ੀਖ ਦਾ ਪਿਓ ਮੌਲਵੀ ਗੁਲਾਮ ਮੰਦਰ ਇਹ ਦੋ ਉਹਦੇ ਆ ਗਏ ਦੋਵੇਂ ਭਰਾ ਸਨ ਦੋਵੇਂ ਭਰਾ ਸਨ ਉਹ ਬਸ਼ੀਰ ਦਾ ਪਿਓ ਸੀ ਉਹ ਬਾਊ ਸ਼ੀਖ ਦਾ ਪਿਓ ਸੀ ਬਿਲਕੁਲ ਇੰਜੀ ਗੱਲ ਹੈ ਨਾਲੇ ਦਾ ਸੋਹਰਾ ਹੈ
ਉਹ ਉੱਥੇ ਆਪਣਾ ਰਹਿਣ ਬਹਿਣ ਲੱਗਦਾ ਬਹਿਣ ਕਰਨ ਸਾਡੇ ਕੋਲ ਸੀ ਗਾਂ ਉਦੋਂ ਉਹ ਅਸਾਂ ਗਾਂ ਦਾ ਦੁੱਧ ਦੇਣਾ ਪਿਆਲੇ 'ਚ ਤੇ ਉਹਨਾਂ ਦੇ ਪੱਤੀ ਸੁੱਟਣੀ ਸਾਈਂ ਬੂਟੇ ਨੇ ਤੇ ਪੀ ਜਾਣਾ ਬਸ ਇਹਨਾਂ ਕੋ ਕੰਮ ਨੂੰ ਵੇਖਿਆ ਕੋਈ ਰੋਟੀ ਨਹੀਂ ਕੋਈ ਸ਼ਾਇ ਨਹੀਂ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਉਹ ਕੋਈ ਸਾਲ ਕੋ ਹੋਇਆ ਨਾ ਤੇ ਉਹ ਪਤਾ ਲੱਗ ਗਿਆ ਵੀ ਇਹ ਦਰਵੇਸ਼ ਹੋ ਗਿਆ ਇਹ ਸਾਈਂ ਲੋਕ ਹੈ ਉਹਨਾਂ ਨੂੰ ਮੁਰਸ਼ਦ ਫੜ ਲਿਆ ਕਿੰਨਾ ਬਾਉ ਗੁਲਾਬ ਨਾਲ ਪਹਿਲਾਂ ਫੜਿਆ ਸੀ ਅੱਛਾ ਅੱਛਾ ਬਾਬੂ ਗੁਲਾਬ ਦਾ ਹੈ ਹਾਂਜੀ ਠੀਕ ਹੈ ਤੇ ਸਭ ਤੋਂ ਪਹਿਲਾਂ ਬਹਿਣ ਵੀ ਉਹ ਹੀ ਲੱਗਾ ਸੀ ਅੱਛਾ ਇਹ ਫਿਰ ਮੌਲਵੀ ਜਾਨ ਤੇ ਮੌਲਵੀ ਗੁਲਾਮ ਇਹ ਵੀ ਫਿਰ ਬਹਿਣ ਲੱਗਦਾ ਜਿਹੜਾ ਬਹੂ ਗੁਲਾਬ ਰਾਏ ਸੀ ਅਸੀਂ ਕਹਿ ਸਕਦੇ ਹਾਂ ਕੋਈ ਪਹਿਲਾ ਮਰੀਜ਼ ਸੀ ਚੌਧਰੀ ਮੁਹੰਮਦ ਬੂਟੇ ਦਾ ਆਹੋ ਪੈ ਆਖੋ ਕਿ ਹਾਂ ਉਹ ਉਹਨਾਂ ਦਾ ਮਰੀਜ਼ ਸੀ ਠੀਕ ਹੈ ਪਹਿਲੇ ਮਰੀਜ਼ ਬਹੂ ਗੁਲਾਬ ਰਾਏ ਬਣੇ ਠੀਕ ਹੈ ਤਿੰਨ ਉਹਨਾਂ ਦੇ ਤਿੰਨ ਵਾਰੀ ਪਾਕਿਸਤਾਨ ਬਣਨ ਤੋਂ ਬਾਅਦ ਵੀ ਉਹ ਆਇਆ ਅੱਛਾ ਤੁਸੀਂ ਵੇਖੇ ਮਿਲੇ ਤੁਸੀਂ ਉਹਨਾਂ ਨੂੰ ਮੈਂ ਮਿਲਿਆ ਵਾਂ ਹਾਂ ਹਾਂ ਬੱਦੋ ਕੀ ਆਇਆ ਅੱਛਾ ਅੱਛਾ ਹਾਂ ਹਾਂ ਉਹ ਆਏ ਹੂੰ ਉਹ ਆਏ ਡਾਕਟਰ ਗੁਲਾਬ ਰਾਏ ਆਏ ਤਿੰਨ ਵਾਰੀ ਤਿੰਨ ਵਾਰੀ ਆਏ ਪਾਕਿਸਤਾਨ ਬਣਨ ਤੋਂ ਬਾਅਦ ਹੂੰ ਫੇਰ ਨਹੀਂ ਉਹ ਆਇਆ ਜਾਂ ਤੇ ਉਹ ਮਰ ਗਿਆ ਹੂੰ ਉਹ ਇਹਨਾਂ ਦਾ ਉਹ ਮਰੀਜ਼ ਸੀ ਠੀਕ ਠੀਕ ਚੌਧਰੀ ਬੂਟੇ ਦਾ ਚੌਧਰੀ ਬੂਟਾ ਸੁਕਮਨ ਸਾਹਿਬ ਅੱਛਾ ਉੱਥੇ ਬੈਠੇ ਹੋਏ ਸਾਡੇ ਦੁਆਰੇ ਨੂੰ ਸਾਹਮਣਾ ਬੈਠ ਕੇ ਦਾ ਦੁਆਰਾ ਤੇ ਉਹਨਾਂ ਦਾ ਮੁਰਸ਼ਦ ਆ ਗਿਆ ਸਾਈਂ ਬੂਟੇ ਦਾ ਜੀ ਉਹਨੂੰ ਆਂਦੇ ਨੇ ਮੀਆਂ ਜੀ ਮੁਹੰਮਦ ਪੀਰੋ ਚਾਕਾਈ ਸਰਕਾਰ ਬੂਟਾ ਚਾਹ ਪਿਆ ਉਹਨੇ ਪਤੀਲੀ ਤੇ ਐਡਾ ਕੁ ਚੁੱਲ੍ਹਾ ਸੀ ਬੱਤੀਆਂ ਵਾਲਾ ਮਿੱਟੀ ਦਾ ਤੇਲ ਉਹਦੇ 'ਚ ਪੈਂਦਾ ਸੀ ਤੇ ਤੀਲੀ ਲਾਣੀ ਤੇ ਉਹ ਬਸ ਚਾਹ ਪਕਾ ਰਹੇ ਉਹਨੇ ਉਹ ਕੋਲ ਧਰਿਆ ਦੁੱਧ ਅਸਾਂ ਉਥੋਂ ਪਿਆਲੇ 'ਚ ਪਾਤਾ ਉਹਨੇ ਪਤੀਲੀ ਪਾਇਆ ਤੇ ਆਂਦਾ ਲੂਣ ਕੋਈ ਨਹੀਂ ਉਹ ਕੱਢ ਕੇ ਨਾ ਪੈਸਾ ਹਾਂ ਚੌੜਾ ਬੋਤਲ ਵਾਲਾ ਪੈਸਾ ਸੀ ਉਦੋਂ ਅੱਛਾ ਉਹਦੇ ਉੱਤੇ ਬੋਤਲ ਸੀ ਮਲਕਾਂ ਦਾ ਲੱਗਾ ਦੇ ਟੋਰੀਆ ਪੈਸੇ ਤੇ ਅੱਛਾ ਅੱਛਾ ਉਦੋਂ ਇੰਡੀਆ ਹੀ ਸਾਰਾ ਦੇ ਹੂੰ ਉਹਨੂੰ ਆਂਦੇ ਨੇ ਇਹ ਲੂਣ ਲਿਆਈ ਤੇ ਬਹੁਤਾ ਲਿਆਈ ਅੱਛਾ ਉਹ ਜਿਹੜੇ ਸਨ ਉਹਦਾ ਮੁਰਸ਼ਦ ਹੂੰ ਉਹ ਪੈਸਾ ਚਾਦਰ ਮੁੰਡੇ ਦੇ ਤਰੀ ਬਜ਼ਾਰੇ ਡੋਰ ਪਿਆ ਉਹ ਜਿਹਨੂੰ ਆ ਕੇ ਪੈਸੇ ਦਾ ਲੂਣ ਦੇਈ ਤੇ ਬਹੁਤਾ ਦੇਈ ਉਹ ਆ ਕੇ ਅਗਲੇ ਪਾਸੇ ਉਹ ਸਾਰਾ ਬਾਜ਼ਾਰ ਚਲਿਆ ਉਹਨੂੰ ਕਿਸੇ ਲੂਣ ਨਾ ਦਿੱਤਾ ਹੂੰ ਇੱਕਲ ਆਸ ਪਾਸੇ ਗਿਆ ਤਾਂ ਕਿਸੇ ਨੇ ਮਜ਼ਾਕ ਕੀਤਾ ਭਈ ਬਹੁਤਾ ਲੈਣਾ ਹੀ ਤੇ ਲੂਣ ਮਿਆ ਨਹੀਂ ਟੁੱਟ ਜਾ ਹਾਂ ਜਿੱਥੇ ਬਣਦਾ ਨਮਕ ਉਥੇ ਪਹਾੜ ਏ ਅੱਛਾ ਹੂੰ ਉਹ ਸਾਈਂ ਬੂਟੇ ਨੂੰ ਉਹਨੇ ਆਖਿਆ ਅੱਛਾ ਉਹ ਉੱਥੇ ਟੁੱਟ ਗਿਆ ਹਾਂ ਉਹਨਾਂ ਆਂਦੇ ਪੈਸੇ ਦਾ ਲੂਣ ਦੇ ਤੇ ਬਹੁਤਾ ਦੇ ਇਹ ਸਾਡੇ ਵੇਖਣ ਦੀ ਗੱਲ ਹੈ ਹਾਂ ਸੁਣੀ ਸੁਣਾਈ ਨਹੀਂ ਹੈ ਅੱਛਾ ਤੁਸੀਂ ਉੱਥੇ ਮੌਜੂਦ ਹੋ ਜਦੋਂ ਚਾਹ ਬਣਦੀ ਪਈ ਸੀ ਚਾਹ ਬਣਾਉਣ ਆਹੋ ਘਰ ਦੀ ਸਾਡਾ ਉੱਥੇ ਕਿ ਅੱਛਾ 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 ਉਹਨਾਂ ਆਖਿਆ ਭਈ ਪੈਸਾ ਗੱਲੇ 'ਚ ਪਾ ਦੇ ਹੂੰ ਤੇ ਉਹ ਉੱਥੇ ਲੂਣ ਚੁੱਕਦਾ ਹੂੰ ਉਹ ਕੋਈ ਢੇਲਾ ਹੋਣਾ ਦੋ ਕੁ ਬਣਦਾ ਅੱਛਾ ਉਹਨਾਂ ਸਿਰ ਤੇ ਧਰਿਆ ਤੇ ਆ ਗਿਆ ਵਾਹ ਜੀ ਵਾਹ ਅਜੇ ਉਹ ਭਾਂਡੇ ਵੀ ਧੋਂਦੇ ਨੇ ਤਾਂ ਉਹਦਾ ਮੁਰਸ਼ਦ ਉਹਦਾ ਭਾਂਡੇ ਧੋਂਦਾ ਪਿਆ ਹਾਂ ਹਾਂ ਤੇ ਆਂਦਾ ਉਹਨੇ ਲਿਆ ਕੇ ਲੋੜ ਤੇ ਉਹ ਰੱਖ ਦਿੱਤਾ ਹੂੰ ਤੇ ਆਂਦਾ ਬੂਟਾ ਬੜੀ ਛੇਤੀ ਆਇਆ ਅੱਛਾ ਐਦੀ ਮੈਂ ਤੇ 2.5 ਕਦਮ ਜਾਂਦਿਆਂ ਦੀ ਤੇਰੇ ਤੇ 2.5 ਆਉਂਦਿਆਂ ਦੀ ਮੈਂ ਇੱਥੇ ਆ ਗਿਆ ਵਾਹ ਜੀ ਵਾਹ ਬਾਬੂ ਗੁਲਾਬ ਬੜੀ ਵੱਡੀ ਗੱਲ ਸੁਣਾਈ ਬਾਬਾ ਚਾਂਦੀ ਸੀ ਦੁਕਾਨ ਦਾ ਫਿਰ ਉਹਨੇ ਆਖਿਆ ਕਿ ਚਾਹ ਬਣਦੀ ਹੈ ਪੀ ਲੈਣੇ ਆ ਹੁਣ ਤੂੰ ਇੱਥੇ ਨਹੀਂ ਰਹਿਣਾ ਬੱਦੋ ਵੀ ਟੁੱਟ ਜਾ ਅੱਛਾ ਉਹੀ ਚਾਹ ਪੀਤੀ ਹੈ ਹੂੰ ਸਭ ਹੂੰ ਤੇ ਉਹਨਾਂ ਮੁੰਡੇ ਦੇ ਚਾਦਰ ਧਰੀ ਤੇ ਬੱਦੋ ਆ ਹੀ ਰਾਹ ਜਾਂਦਾ ਸੀ ਆਂ ਨੂੰ ਸਿੱਧਾ ਰੋਈ ਦੇ ਵਿੱਚੋਂ ਦੀ ਠੀਕ ਤੇ ਮੈਂ ਉੱਥੋਂ ਦੀ ਕਰਾਵਾਂ
ਗਿਆ ਵਾਂ ਹਾਂ ਇੱਥੇ ਪਿੱਪਲ ਹੁੰਦਾ ਸੀ ਆਸ ਪਾਸੇ ਛੱਪੜ ਸੀ ਆਸ ਪਾਸੇ ਤਾਰੀ ਸੀ ਤੇ ਅਗਾ ਜਿੱਤਰ ਮੀਏ ਯੂਬ ਦਾ ਅੱਲਾ ਬਖਸ਼ੇ ਦਾ ਗਲੀ ਨਹੀਂ ਮੋੜੀ ਇੱਥੇ ਪਿੱਪਲ ਹੁੰਦਾ ਸੀ ਬੜਾ ਵੱਡਾ ਤੇ ਉਹ ਫਿਰ ਖੂਹ ਹੁੰਦਾ ਸੀ ਉੱਥੇ ਆਈ ਖੂਹ ਜਾਈਤਾ ਸੀ ਨਾ ਹਾਂਜੀ ਖੂਹ ਦੇ ਨਾਲ ਹੀ ਉੱਥੇ ਤੇ ਮੈਂ ਗਿਆ ਵਾਂ ਤੇ ਚਲੋ ਡਾਕਟਰ ਉਹ ਨਾ ਸਾਹਿਬ ਉਹ ਚੱਲਦੀ ਸਹੀ ਮੈਂ ਪਿਛਾ ਆ ਗਿਆ ਅੱਛਾ। ਮੈਨੂੰ ਆਂਦੇ ਨੇ ਜਾ ਅਸੀਂ ਟੁਰ ਜਾਣਾ ਮੈਂ ਪਿਛਾ ਵਾਪਸ ਆ ਗਿਆ ਜਾਨਾ ਦੋ ਪੈਰ ਪਿਛਾ ਆਇਆ ਮੈਂ ਤੇ ਮੈਂ ਅਜੀ ਵੇਖਿਆ ਤੇ ਉਹਦੇ ਸਾਈਂ ਕੋਈ ਵੀ ਨਾ ਅੱਛਾ ਆ ਸਿੱਧਾ ਬੰਨਾ ਜਾਂਦਾ ਸੀ ਹੂੰ ਰੋਈ ਨੂੰ ਹੂੰ ਤੇ ਪਹਿਲਾਂ ਨਾਲ ਬੱਦੋਗੀ ਸੀ ਹੂੰ ਉੱਥੇ ਸਾਈਂ ਹੋਰੀ ਕੋਈ ਨਾ ਚੋਈ ਬੂਟਾ ਸਾਹਿਬ ਗਾਇਬ ਹੋ ਗਏ ਅੱਛਾ ਅੱਛਾ। ਵੀ ਗਿਆ ਵੀ ਹੋ ਗਿਆ ਹੂੰ ਹੂੰ ਤੇ ਉਹ ਮੈਂ ਜੀ ਬੰਦੇ ਨੂੰ ਖੌਫ ਨਹੀਂ ਆ ਜਾਂਦਾ ਮੈਂ ਇਸ ਅਗਨ ਹੋਇਆ ਭਾਜਿਆ ਮੈਨੂੰ ਸਾਈਂ ਨਹੀਂ ਲੱਭਾ ਹੂੰ ਹੂੰ ਤੋੜ ਬੱਦੋਗੀ ਟੁਰ ਗਿਆ ਹੂੰ ਠੀਕ ਬਾਬਾ ਜੀ ਉਸ ਦੌਰ ਦੇ ਵਿੱਚ ਜਿਹੜਾ ਬਹੁ ਗੁਲਾਬ ਰਾਏ ਸੀ ਉਹਦੀ ਦੁਕਾਨਦਾਰੀ ਠੀਕ ਚੱਲਦੀ ਸੀ ਦੁਕਾਨ ਕੋਈ ਨਹੀਂ ਸੀ ਉਹਦੀ ਅੱਛਾ ਉਹ ਘਰ ਹੀ ਮਤਲਬ ਘਰ ਹੀ ਰੱਖੀ ਸੀ ਦੁਆਦਾਰੂ ਘਰ ਹੀ ਸੀ ਤੇ ਮੁਸਲਮਾਨ ਲੋਕ ਸਿੱਖ ਲੋਕ ਵੀ ਜਾਂਦੇ ਸਨ ਆਪਣਾ ਇਲਾਜ ਕਰਵਾਉਣ ਵਾਸਤੇ ਉਹਨਾਂ ਕੋਲ ਸਾਹਿਬ ਬੰਦੀ ਜਿਹਨੂੰ ਤਕਲੀਫ ਹੈ ਉਸੇ ਹੀ ਜਾਣਾ ਨਾ ਹਾਂ ਨਹੀਂ ਉਹ ਵੀ ਸਹੀ ਡਾਕਟਰ ਹੈ ਨੇ ਕੱਲੇ ਅੱਛਾ ਕੱਲੇ ਬੰਦੇ ਡਾਕਟਰ ਸਨ ਇਹ ਤੇ ਨਹੀਂ ਨਾ ਕੋਈ ਉਹਨਾਂ ਨੇ ਦੁਕਾਨ ਪਾਈ ਸੀ ਜਾਂ ਸਾਰੇ ਜਾਂ ਕੀ ਉਦੋਂ ਇੰਨੀਆਂ ਬਿਮਾਰੀਆਂ ਨਹੀਂ ਸਨ ਹਾਂ ਬਿਲਕੁਲ ਹੀ ਨਹੀਂ ਸਨ ਜੀ ਲੋਕ ਅਸਲੀ ਚੀਜ਼ਾਂ ਖਾਂਦੇ ਸਨ ਹਾਂ ਅੱਛਾ ਇੱਕ ਸੁਬਾ ਤੁਸੀਂ ਇੱਕ ਗੱਲ ਸਾਨੂੰ ਸੁਣਾਈ ਸੀ ਜਿਹੜਾ ਮੈਂ ਤੁਹਾਨੂੰ ਪੁੱਛਿਆ ਸੀ ਨਾ ਲਾਭ ਸਿੰਘ ਉਹ ਨਹੀਂ ਸੀ ਗਿਆ 47 ਵੇਲੇ ਉਹ ਮੁਸਲਮਾਨ ਹੋ ਗਿਆ ਸੀ ਮਮਾ ਨਾਲ ਆਪੇ ਉਹ ਉਹ ਉਹਨਾਂ ਉਹ ਦਾ ਜਿਹੜਾ ਤੁਸੀਂ ਦੱਸਿਆ ਇੱਕ ਮੁੰਡਾ ਉਹਨਾਂ ਦਾ ਇੱਕ ਮੋਤਰੇ ਟੁਰ ਗਿਆ ਵੇ ਜੂਰੀ ਜੂਰੀ ਹਾਂ। ਅੱਛਾ ਮੋਤਰੇ ਜਿਹੜੇ ਵੀ ਹੁੰਦੇ ਨੇ ਆਹੋ ਉੱਥੇ ਹੀ ਹੋਣਾ ਅੱਛਾ ਉੱਥੇ ਜ਼ਮੀਨ ਜਾਮ ਕੇ ਆਂਦੀ ਅੱਛਾ ਜਾਮ ਕੇ ਆਂਦੀ ਜ਼ਮੀਨ ਹੈ ਉੱਥੇ ਹੂੰ ਤੇ ਬਾਅਦ ਵਿੱਚ ਬਾਬਾ ਜੀ ਕੀ ਨਾਂ ਦਾ ਰੱਖਿਆ ਉਹ ਲਾਭ ਸਿੰਘ ਦਾ ਲਾਭਦੀਨ ਹੋ ਗਿਆ ਫਿਰ ਉਹ ਮੈਂ ਨਹੀਂ ਦੇਖਿਆ ਅੱਛਾ ਉਹ ਤੁਹਾਡੇ ਤੋਂ ਪਹਿਲੇ ਦੀ ਗੱਲ ਹੈ ਉਹ ਮੇਰੇ ਤੋਂ ਪਹਿਲਾਂ ਦੀ ਗੱਲ ਮਮਾ ਕਹਿੰਦੇ ਜੀ ਮਮਾ ਨਹੀਂ, ਮੈਂ ਤਰੇ ਵੇਖੇ ਨੇ ਉਹਦੇ ਪੁੱਤਰ ਵੇਖੇ ਨੇ ਤਰੇ ਅੱਛਾ ਯਾਤ ਹਾਂ ਮੁਹੰਮਦ ਹਾਂ ਤੇ ਵਾਰਿਸ ਹਾਂ ਕਿੰਨੇ ਭਾਈ ਉਹ ਜਿਹੜਾ ਤੁਹਾਂ ਨਾਂ ਲਿਆ ਨਾ ਉਹ ਲਾਭ ਸਿੰਘ ਹਾਂ ਲਾਭ ਸਿੰਘ ਦੇ ਉਹ ਪੁੱਤਰ ਸਨ ਅੱਛਾ ਮੈਂ ਲਾਭ ਸਿੰਘ ਨਹੀਂ ਵੇਖਿਆ ਝੂਠੀ ਗੱਲ ਨਹੀਂ ਕਰਨੀ ਐ ਨਾ ਵੇਖੇ ਠੀਕ। ਤਰਾਵੇ ਤੇ ਇਤਰਾ ਵੀ ਹੁਣ ਹੈ ਨੇ ਹਲੇ ਨਹੀਂ ਮੁੱਕ ਗਿਆ ਅੱਗੂ ਇਹਨਾਂ ਦੀ ਔਲਾਦ ਨਸਲ ਚੱਲਦੀ ਪਈ ਹੈ ਹਾਂ। ਠੀਕ ਹੈ ਉਹ ਚੀਮੇ ਖਵਾਉਂਦੇ ਨੇ ਅੱਛਾ ਚੀਮੇ ਠੀਕ ਇੱਕ ਉਹਦਾ ਪੁੱਤਰ ਸੀ ਗੁਲਾਮ ਰਸੂਲ ਹੂੰ ਬੁਲਾਓ ਤੁਸੀਂ ਬਾ ਗੁਲਾਮ ਬੁਲਾਇਆ ਰਸੂਲ ਲੈ ਫਿਰ ਡੇਰਾ ਸੀ ਦਾ ਹਾਂ ਜਿਹਦਾ ਨਾਂ ਤੇ ਤੇਰਾ ਹੈ। ਮੁਰਗੀਆਂ ਨੇ ਅੱਛਾ ਬਾਬਾ ਜੀ ਉਹਨਾਂ ਨੂੰ ਮਿਲਣਾ ਹੈ ਉਹ ਮੁੰਡੇ ਝੂਰੀ ਨੂੰ ਮਿਲਣਾ ਹੈ ਤੇ ਮਿਲੋ ਵੱਡੇ ਲੈ ਹਾਂ ਉਹ ਹੀ ਵੱਡੇ ਭਾਵੇਂ ਲਈ ਹੁਣ ਲੱਗੇ ਜਾ ਕੀ ਨਾਮ ਉਹਨਾਂ ਦਾ ਪੂਰਾ ਮਨਜ਼ੂਰ ਮਨਜ਼ੂਰ ਤੇ ਕੋਈ ਦੁਕਾਨ ਰੱਖੀ ਜਾਮ ਗਿਆ ਦਾ ਝੂਰੀ ਕਰਕੇ ਪੁੱਛ ਲਿਆ ਜੋ ਜਿਹੜਾ ਆਪੇ ਉਹ ਵੀ ਫੋਟ ਹੋ ਗਿਆ ਉਹਦਾ ਘਰ ਮਕਾਨ ਉੱਥੇ ਹੀ ਹੈ ਅੱਛਾ ਅੱਗੂ ਦੇ ਵੀ ਬੱਚੇ ਨੇ ਘਰ ਮਕਾਨ ਉੱਥੇ ਹੀ ਹੈ ਮਤਲਬ ਚੌਥੀ ਪੰਜਵੀਂ ਨਸਲ ਆ ਗਈ ਹੁਣ ਲਾਭ ਸਿੰਘ ਤੋਂ ਬਾਅਦ ਚੌਥੀ ਨਸਲ ਆ ਗਈ ਅੱਛਾ ਠੀਕ ਹੈ ਸਭ ਤੋਂ ਜ਼ਿਆਦਾ ਰਕਬਾ ਕਿਹਦਾ ਸੀ ਜਾਮ ਕੇ ਚੀਮਾ ਚ ਇਹਦਾ ਤੇਜਾ ਸਿੰਘ ਦਾ ਤੇਜਾ ਸਿੰਘ ਅਜੈਲਦਾਰ ਵੀ ਸੀ ਹਾਂਜੀ ਠੀਕ ਸਲੂਕ ਕਰਦਾ ਸੀ ਮਾੜੇ ਲੋਕਾਂ ਨਾਲ ਵੀ ਬੜਾ ਅੱਛਾ ਬੰਦਾ ਅੱਛਾ ਠੀਕ ਬੜਾ ਚੰਗਾ ਬਾਅਦ ਚ ਇਹਦੇ ਖਾਨਦਾਨ ਚ ਕੋਈ ਆਇਆ ਪਰਤਿਆ ਵਾਪਸ ਨਹੀਂ ਹੋਈ ਉਹਦੀ ਪੋਤਰੀ ਆਈ ਤੇਜਾ ਸਿੰਘ ਉਹਦਾ ਨਾਮ ਕੀ ਪਿਆਰੀ 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 ਹੀ ਉਹਦਾ ਨਾਮ ਹਾਂਜੀ ਜਿਹੜੀ ਤੁਹਾਡੇ ਕੋਲ ਉਹ ਰਹਿ ਗਈ ਹਾਂਜੀ ਅੱਛਾ ਉਹਨੂੰ ਫਿਰ ਤੁਸੀਂ ਛੱਡ ਕੇ ਆਏ ਦਸਕੇ ਕੈਂਪ ਮੋਰਾ ਤੇ ਉਦੋਂ ਦੀ ਗੱਲ ਹੈ ਹਾਂ ਨਹੀਂ ਉਹਦੀ ਮੈਂ ਗੱਲ ਕਰਨਾ ਉਦੋਂ ਦੀ ਗੱਲ ਕਰ ਠੀਕ ਹੈ 70 ਸਾਲ ਹੋ ਗਏ ਨੇ ਇਸ ਗੱਲ ਨੂੰ ਤੁਸੀਂ ਇੱਕ ਗੱਲ ਕਿੰਨੇ ਖੂਹ ਵੇਖੇ ਤੁਸੀਂ ਖੂਹ ਕਿੰਨੇ ਵੇਖੇ ਆਪਣੀ ਹੋਸ਼ ਚ ਪਿੰਡ ਜਾਮ ਕੇ ਚੀਮਾ ਚ ਖੂਹ ਸਾਰੇ ਖੂਬੀਆਂ ਸਾਰੇ ਖੂਹਾਂ ਦੇ ਪੈ ਜ਼ਮੀਨ ਹੁੰਦੀ ਸੀ ਅੱਛਾ ਉਹਦਾ ਨਾਮ ਕੀ ਅੱਲਾ ਸਨ ਖੂਹਾਂ ਦੀਆਂ ਉਦੋਂ ਨਾਂ ਹੁੰਦੇ ਸਨ ਕਿ ਫਲਾਣੇ ਵਾਲਾ ਖੂਹ ਹੈ ਫਲਾਣੇ ਵਾਲਾ ਖੂਹ ਹਾਂਜੀ ਹੁਣ ਭੁੱਲ ਭਰ ਗਏ ਅੱਛਾ ਹੁਣ ਨਹੀਂ ਯਾਦ ਸਹੀ ਇਹ ਲਖੋ ਵਾਲਾ ਨਵਾਂ ਹਾਂ ਤੇ ਇੱਥੇ ਸੋਦਰੇ ਵਾਲਾ ਉਹ ਹੁਣ ਨਹੀਂ ਯਾਦ ਰਿਹਾ ਮੇਲਾ ਸ਼ੇਲਾ ਵੀ ਹੁੰਦਾ ਸੀ ਪਿੰਡ ਚ ਮੇਲਾ ਇੱਥੇ ਹੁੰਦਾ ਸੀ ਦਰਬਾਰ ਭੂਕਣੀ ਇਹ ਪਿੱਛੇ ਹੀ ਦਰਬਾਰ ਜਿਹੜਾ ਵੇਖਿਆ ਹਾਂ ਆਸ ਪਾਸ ਅੱਛਾ
ਠੀਕ ਤੇ ਉੱਥੇ ਸ਼ਾਹ ਚੌਗੇ ਹੁੰਦਾ ਸੀ ਇਹ ਦਰਬਾਰ ਤੁਹਾਡੀ ਉਸ ਤੋਂ ਪਹਿਲਾਂ ਦਾ ਮੇਰਾ ਭੋਗਨੀ ਆਹੋ ਜੀ ਇਹ ਪਹਿਲਾਂ ਦਾ ਬਹੁਤ ਸਾਨੂੰ ਨਹੀਂ ਇਹਦਾ ਪਤਾ ਇਹ ਪਹਿਲਾਂ ਦਾ ਇਹ ਫਿਰ ਸੁਣਿਆ ਕਿ ਡਾਕਟਰ ਬਾਬੂ ਗੁਲਾਬ ਰਾਏ ਤੇ ਮੌਲਵੀ ਜਾਨ ਮੁਹੰਮਦ ਜਿਹੜੇ ਨੇ ਰੋਜ਼ਾਨਾ ਜਾਂਦੇ ਸਨ ਬੱਦਲ ਦੇ ਚੀਮੇ ਬੂਟੇ ਪੀਰ ਦੇ ਕੋਲ ਸਵੇਰੇ ਜਾਣਾ ਤੇ ਸ਼ਾਮ ਨੂੰ ਵਾਪਸ ਆ ਜਾਣਾ ਬਜ਼ੁਰਗਾਂ ਦੀਆਂ ਗੱਲਾਂ ਸੁਣਨ ਵਾਸਤੇ ਚੰਗੀਆਂ ਗੱਲਾਂ ਸੁਣਨ ਵਾਸਤੇ ਜਾਣਾ ਸਵੇਰੇ ਜਾਂਦੇ ਤੇ ਸ਼ਾਮ ਨੂੰ ਵਾਪਸ ਆ ਜਾਂਦੇ ਦੋਵਾਂ ਦਾ ਬੜੀ ਸਾਂਝ ਸੀ ਆਪਸ ਵਿੱਚ ਬਾਬੂ ਗੁਲਾਬ ਰਾਏ ਦੀ ਤੇ ਚੌਧਰੀ ਮੌਲਵੀ ਜਾਨ ਮੁਹੰਮਦ ਸਾਹਿਬ ਦੀ ਇਹ ਮਰੀਜ਼ ਸਨ ਉਹਨਾਂ ਦੇ ਚੌਰੀ ਬੂਟੇ ਦੇ ਮਰੀਜ਼ ਸਨ ਬਾਬੂ ਗੁਲਾਬ ਰਾਏ ਤੇ ਮੌਲਵੀ ਜਾਨ ਮੁਹੰਮਦ ਤੇ ਮੌਲਵੀ ਜਾਨ ਮੰਦਰ ਤੇ ਮੌਲਵੀ ਗੁਲਾਮ ਗੁਲਾਮ ਮੰਦਰ ਤੇ ਇਹ ਬਾਬੂ ਗੁਲਾਬ ਰਾਹ ਇਹ ਮਰੀਜ਼ ਸਨ ਇਹ ਮੈਨੂੰ ਪੱਕ ਪਤਾ ਇਹ ਉਹਨਾਂ ਦੇ ਪਾਕਿਸਤਾਨ ਬਣਨ ਤੋਂ ਬਾਅਦ 3 ਵਾਰੀ ਆਇਆ ਬਾਬੂ ਗੁਲਾਬ ਰਾਹ ਇੱਥੇ ਬਦੋਗੀ ਉੱਥੇ ਬਦੋਗੀ ਵੀ ਲੋਕ ਆਖਦੇ ਵੀ ਆਇਆ ਸੀ ਬਿਲਕੁਲ ਠੀਕ ਗੱਲ ਹੈ ਉੱਥੇ ਵੀ ਅੱਜ ਤਸਦੀਕ ਹੋਈ ਸੀ ਹਾਂਜੀ ਦੱਸਿਆ ਉਹਨਾਂ ਨੂੰ ਦੱਸਿਆ ਹਾਂ, ਉਹਨਾਂ ਨੇ ਦੱਸਿਆ। 3 ਵਾਰੀ ਆਇਆ ਦਿਓ ਨਾ ਹਾਂਜੀ ਉਹੀ ਕਸ਼ਮੀਰਨ ਅੱਛਾ ਕਸ਼ਮੀਰ ਚ ਰਹਿੰਦੇ ਸਨ ਉਹ ਹਾਂ ਉੱਥੇ ਅੱਛਾ ਉਹ ਪੜਨ ਜਾਂਦੀ ਸੀ ਜ਼ਿਲ੍ਹਾ ਹੁਸ਼ਿਆਰਪੁਰ ਹਾਂਜੀ ਮਿਸ਼ਨ ਸਕੂਲ ਅੱਛਾ ਉੱਥੇ ਕਸ਼ਮੀਰ ਵਿੱਚੋਂ ਉੱਥੇ ਜਾਂਦੀ ਸੀ ਪੜਨ ਹਾਂ ਇੱਥੋਂ ਜਾਂਦੀ ਸੀ ਤੇਜਾ ਸਿੰਘ ਦੀ ਧੀ ਉੱਥੇ ਪੜਨ ਹੂੰ ਮਿਸ਼ਨ ਸਕੂਲ ਜ਼ਿਲ੍ਹਾ ਹੁਸ਼ਿਆਰਪੁਰ ਮਿਸ਼ਨ ਸਕੂਲ ਅੱਛਾ ਅੱਛਾ ਉਸ ਵੀ 10 ਪੜੀਆਂ ਹਾਂ ਇਹਨੇ ਵੀ 10 ਪੜੀਆਂ ਅੱਛਾ ਇਹ ਆਪਸ ਵਿੱਚ ਸਹੇਲੀਆਂ ਬਣ ਗਈਆਂ ਅੱਛਾ ਉਹ ਕਸ਼ਮੀਰ ਦੀ ਸੀ ਹਾਂ ਇਹ ਜਾਮਤਿਆਂ ਦੀ ਸੀ ਹੂੰ ਜੀ ਰੌਲੇ ਪੈ ਗਿਆ ਹਾਂ ਰੌਲੇ ਪੈ ਗਿਆ ਹੂੰ ਇਹ ਗਈ ਉੱਥੇ ਇੱਥੋਂ ਦੀ ਇਹ ਜਾ ਕੇ ਤੇ ਉਹਨਾਂ ਸਾਰੇ ਮਾਂ ਪਿਓ ਭੈਣਾਂ ਭਰਾ ਸਾਰਿਆਂ ਨੂੰ ਲੈਂਦਾ ਉਹਦੇ ਨਾਂ ਸੀ ਬਾਜੀ ਮੁਮਤਾਜ਼ ਅੱਛਾ ਇਹ ਸਕੂਲੇ ਹੈਡ ਮਿਸਟਰ ਰਹੀ ਹੈ ਹੂੰ ਇੱਥੇ ਉਦੋਂ ਸਕੂਲ ਕੋਈ ਨਹੀਂ ਸੀ ਠੀਕ ਠੀਕ ਉੱਥੇ ਤਾਂ ਪੜਨ ਜਾਂਦੀਆਂ ਹਨ ਹਾਂ ਸਿਰਫ ਇੱਥੇ ਇੱਕੋ ਹੀ ਸਕੂਲ ਸੀ ਲੜਕਿਆਂ ਦਾ ਅੱਛਾ 10 ਜਮਾਤ ਹਾਂ ਹਾਈ ਸਕੂਲ ਸੀ ਵੱਡਾ ਵੱਡਾ ਹੋਰ ਕੋਈ ਸਕੂਲ ਨਹੀਂ ਜੀ 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 ਠੀਕ ਹੈ ਠੀਕ ਇਹ ਫਿਰ ਕਾਨੂੰਨ ਨਿਕਲਿਆ ਪ੍ਰਾਇਮਰੀ ਸਕੂਲ ਮਸੀਤਾਂ ਦੇ ਖੋਲੋ ਅੱਛਾ 5 ਹਾਂ ਜਮਾਤੀ ਕਰਾ ਹਾਂਜੀ ਪਾਕਿਸਤਾਨ ਬਣਨ ਤੋਂ ਬਾਅਦ ਉਹ ਆ ਗਿਆ ਮੁਸਲਮਾਨ ਹਾਂਜੀ। ਉਹ ਕਸ਼ਮੀਰ ਚੋਂ ਹੂੰ ਇਹਨਾਂ ਪੜ੍ਹੇ ਲਿਖੇ ਸਨ ਨਾਲੇ ਉਹ ਜ਼ਿਆਦਾ ਸੀ ਉਹਦਾ ਪਿਓ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਕਸ਼ਮੀਰ ਤੇ ਉਹ ਆ ਜਾਣਾ ਹੂੰ ਤੇ ਇਹ ਉੱਥੇ ਰਹਿ ਜਾਣੀ ਹੈ ਮੇਰੀ ਥੇਰੀ ਉਹ ਉੱਥੇ ਗਈ ਤੇ ਉਹਨਾਂ ਨੂੰ ਲੈ ਆਈ ਇੱਥੇ ਹੂੰ ਤੇ ਆਪ ਟੁਰ ਗਿਆ ਉਹਨਾਂ ਨੂੰ ਬਚਾ ਲਿਆ ਉਹ ਇੱਥੇ ਆ ਗਿਆ ਜੀ ਉਹ ਬਾਜੀ ਮੁਮਤਾਜ਼ ਸੀ ਉਹਦਾ ਨਾਮ ਮੁਮਤਾਜ਼ ਉਹ ਮੁਸਲਮਾਨ ਸਨ ਕਸ਼ਮੀਰ ਦੇ ਹੂੰ ਤੇ ਇੱਥੇ ਆ ਕੇ ਫਿਰ ਇਸ ਮੁੰਡਿਆਂ ਦਾ ਸਕੂਲ ਖੁੱਲਾ ਹਾਂ ਹਾਂ 5 ਜਮਾਤ ਕਰਾ ਅੱਛਾ ਅੱਛਾ ਤੇ ਉਹ ਉੱਥੇ ਬਾਜ਼ਾਰ ਉਹ ਗਲੀ ਪੈਂਦੀ ਉੱਥੇ ਲੜਕੀਆਂ ਦਾ ਸਕੂਲ 5 ਜਮਾਤ ਕਰਾ ਖੜਿਆ ਹਾਂ ਹਾਂ ਉਹ ਫਿਰ ਮੁੰਡਿਆਂ ਦਾ ਉੱਥੇ ਟੁਰ ਗਿਆ ਹੂੰ ਤੇ ਕੁੜੀਆਂ ਦਾ ਇੱਥੇ ਆ ਗਿਆ ਈਦਗਾਹ ਠੀਕ ਠੀਕ 5 ਜਮਾਤ ਅੱਛਾ ਅੱਛਾ ਫਿਰ ਉਹ ਆਖਣ ਲੱਗੇ ਪਿੰਡ ਦੇ ਜਿਹੜੇ ਬਹੁਤ ਦੇ ਸਨ ਹੂੰ ਵੀ ਇਹ 10 ਜਮਾਤ ਹੋ ਜਾਏ ਜੀ ਹਾਈ ਸਕੂਲ ਬਣ ਜਾ ਲੜਕੀਆਂ ਦਾ ਉਹਨਾਂ ਆਖਿਆ ਜੀ ਕੋਈ ਜਗ੍ਹਾ ਦਿਓ ਤੇ ਅਸੀਂ ਕਰ ਦਿੰਦੇ ਹਾਂ ਉਹ ਜਗ੍ਹਾ ਬੜੀ ਸੀ ਹੂੰ ਈਦਗਾਹ 40 ਕਰਮਾ ਇੱਕ ਪਾਸੇ ਹੂੰ ਤੇ 36 ਕਰਮਾ ਇੱਕ ਪਾਸੇ ਅੱਛਾ 8 ਕਰਾਂ ਜਗ੍ਹਾ ਬਣਦੀ ਹੈ ਹਾਂ ਉਹ ਈਦਗਾਹ ਦੀ ਰਹਿ ਗਈ ਹੂੰ ਤੇ ਨਾਲ ਜਗ੍ਹਾ ਸੀ ਜਨਾਜ਼ਗਾਹ ਦੀ ਅੱਛਾ ਉੱਥੇ ਉਹਨਾਂ ਸਕੂਲ ਪਾਇਆ ਜੀ ਉਹ ਫਿਰ ਉਹਨਾਂ ਇਹ ਜਿਹੜਾ ਇੱਥੇ ਬੰਦਾ ਬੈਠਾ ਸੀ ਨਾ ਹੂੰ ਇਹਦਾ ਪਿਓ ਠੇਕੇਦਾਰ ਸੀ ਅੱਛਾ ਅਸਲਮ ਦਾ ਇਹਦਾ ਨਾਂ ਅਸਲਮ ਹੈ ਹਾਂਜੀ
ਉਹ ਠੇਕੇਦਾਰ ਸੀ, ਉਹਨੂੰ ਫਿਰ ਠੇਕਾ ਉਹਨੇ ਦਿੱਤਾ, ਉਹਨੇ ਮਿਸਤਰੀ ਲਾ ਕੇ ਕਮਰੇ ਬਣਾ ਕੇ ਫਿਰ ਇਹ ਹਾਈ ਸਕੂਲ ਬਣ ਗਿਆ। ਉਹ ਫਿਰ ਇੱਥੇ ਹੈਡ ਮਿਸਟਰ ਰਹੀ ਹੈ, ਉਹ ਜਿਹਦਾ ਤੁਸੀਂ ਨਾਮ ਲੈਂਦੇ ਹੋ ਮਾਈ ਦਾ। ਅੱਛਾ ਅੱਛਾ, ਠੀਕ ਠੀਕ ਠੀਕ। ਬਾਬਾ ਜੀ ਇੱਥੇ 47 ਤੋਂ ਪਹਿਲੇ ਹੀ ਸਰਕਾਰੀ ਡਿਸਪੈਂਸਰੀ ਸੀ, ਸਰਕਾਰੀ ਹਸਪਤਾਲ ਹੈ ਸੀ? ਹੈ ਸੀ ਨਾ ਉਦੋਂ ਵੀ? ਹਾਂ। ਉਦੋਂ ਜਿਹੜੇ ਆਪਣਾ ਵਿੱਚ ਉੱਥੇ ਡਾਕਟਰ ਸੀ ਉਹ ਤੁਹਾਡੇ ਪਿੰਡ ਦੇ ਸੀ ਜਾਂ ਲਾਮ ਤੋਂ ਆਂਦਾ ਸੀ ਕਿਤੋਂ? ਨਹੀਂ, ਸਿੱਖ ਸੀ। ਸਿੱਖ ਸੀ? ਅੱਛਾ ਅੱਛਾ। ਉਹਦਾ ਕੀ ਨਾਂ ਸੀ ਭਲਾ ਜਿਹੜਾ ਉਹਨੂੰ ਚਲਾਉਂਦਾ ਸੀ ਡਿਸਪੈਂਸਰੀ ਨੂੰ? ਮੈਨੂੰ ਹੁਣ ਯਾਦ ਨਹੀਂ ਰਿਹਾ। ਠੀਕ ਹੈ ਠੀਕ ਹੈ। ਆ ਇੱਥੇ ਹੁੰਦਾ ਸੀ ਨਾਲ ਪਿੰਡ ਦੇ ਅਸੀਂ ਹਸਪਤਾਲ। ਅੱਛਾ ਬਾਬਾ ਜੀ, ਤੁਹਾਡਾ ਜਿਹੜਾ ਘਰ ਸੀ ਉਹ ਪਿੰਡ ਦੀ ਕਿਹੜੀ ਬਾਈ ਸੀ? ਜਾਮ ਕੇ ਚੀਮਾ ਵਿੱਚ ਵਿਚਕਾਰ ਘਰ ਸੀ ਤੁਹਾਡਾ? ਹਾਂ। ਮਾਝੇ ਦੇ ਨਾਲ ਆਂਦੀ ਗਲੀ ਪੈਂਦੀ ਹੈ। ਪਹਾੜ ਬਾਈ ਬਣਦੀ ਦੱਖਣ ਬਾਈ? ਲਹਿੰਦੇਵਾਲ। 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 ਅੱਛਾ ਅੱਛਾ, ਠੀਕ ਠੀਕ। ਤੁਹਾਡੇ ਜਿਹੜੇ ਗੁਆਂਢ ਹਮਸਾਏ ਸਨ ਉਹਨਾਂ ਵਿੱਚੋਂ ਕਿਸੇ ਸਿੱਖ ਦਾ ਨਾਮ ਯਾਦ ਹੈ ਤੁਹਾਨੂੰ? ਤੁਹਾਡੇ ਅੱਗੇ ਪਿੱਛੇ ਸਾਰੇ ਮੁਸਲਮਾਨ ਸਨ। ਤੁਹਾਡੇ ਮਹੱਲੇ ਸਾਰੇ ਮੁਸਲਮਾਨ ਸਨ? ਸਾਰੇ ਮਹੱਲੇ ਸਾਰੇ ਮੁਸਲਮਾਨ ਸਨ। ਹਾਂ। ਇਹ ਉਹ ਗਲੀ ਜ਼ਿਆਦਾਤਾਂ ਦੀ ਖਵਾਂਦੀ ਸੀ। ਅੱਛਾ ਉਹ ਅੱਛਾ। ਸਾਰੀ ਸਿਖਾਉਂਦੀ ਸੀ। ਹਾਂ, ਠੀਕ। ਅਗਰ ਜਾ ਕੇ ਨਾ ਆਂਦੀ ਨੂੰ ਅੱਗੋਂ ਆਂਦੀ ਨੂੰ ਗਲੀ ਪੈਂਦੀ। ਉਹ ਗਲੀ ਦੇ ਸਾਰੇ ਸਿੱਖ ਸਨ। ਸਾਰੀ ਮਾਲਕੀ ਸਿੱਖਾਂ ਕੋਲ ਸੀ? ਇੱਥੇ ਕਿਸੇ ਮੁਸਲਮਾਨ ਦੀ ਤਾਰੀ ਕੋਲ ਨਹੀਂ ਸੀ। ਹਾਂ। ਇੱਕ ਮਰਲਾ ਵੀ ਨਹੀਂ। ਅੱਛਾ ਅੱਛਾ। ਸਾਰੀ ਸਿੱਖਾਂ ਦੀ ਜ਼ਮੀਨ ਸੀ। ਤੇ ਅੱਧੇ ਨਾਲੋਂ ਪਿੰਡ ਜ਼ਿਆਦਾ ਸਿੱਖਾਂ ਦਾ ਸੀ? ਇਹ ਕਹਿ ਸਕਦੇ ਹਾਂ ਕਿ ਅੱਧੋ ਅੱਧ ਸੀ? ਨਹੀਂ। ਹਾਂ। ਸਾਰੀਆਂ ਕੌਮਾਂ ਦਾ ਪਰ ਜ਼ਿਆਦਾ ਇਹ ਸਨ। ਕੋਲੂ ਛੋਲੂ ਖਰਾਸ ਖਰੂਸ ਸਾਰਾ ਕੁਝ ਸੀ ਪਿੰਡ ਸਭ ਕੁਝ ਚ? ਸੀ। ਅੱਛਾ, ਮਤਲਬ ਠੀਕ ਕੋਲ ਹੈ। ਵੀ ਖਰਾਬ ਵੀ ਹਾਂ। ਤੇ ਹੋਰ ਦੁਕਾਨਾਂ ਵੀ ਆਇਆ ਸਨ? ਉਹ ਖੱਤਰੀ ਚਲਾਉਂਦੇ ਸਨ? ਉਹ ਖੱਤਰੀਆਂ ਦੀਆਂ। ਅੱਛਾ, ਉਸ ਵੇਲੇ ਵੀ ਬਾਜ਼ਾਰ ਹੈ ਸੀ ਇੱਥੇ? ਬਾਜ਼ਾਰ ਜਿਸ ਤਰ੍ਹਾਂ ਹੁਣ ਤੁਹਾਡੇ ਬੜੀ ਗਹਿਮਾ ਗਹਿਮੀ ਹੈ। ਬਾਜ਼ਾਰ ਕਿਸ ਤਰ੍ਹਾਂ ਸੀ? ਸਭ ਤੋਂ ਵੱਡਾ ਜਿਹੜਾ ਦੁਕਾਨਦਾਰ ਸੀ ਖੱਤਰੀ, ਉਹਦਾ ਨਾਂ ਯਾਦ ਹੈ ਤੁਹਾਨੂੰ? ਜਿਹੜਾ ਬੜਾ ਮਾਲ ਵਾਲਾ ਸੀ? ਹਾਂ, ਮੇਘਰਾਜ। ਉਹਦੀ ਕੋਠੀ ਆ ਬਾਹਰ ਹਾਈ ਸਕੂਲ ਦੇ ਨਾਲ। ਅੱਛਾ। ਹਾਈ ਸਕੂਲ ਦੇ ਨਾਲ ਕੋਠੀ ਉਹਦੀ ਤੇ ਵਿੱਚ ਇੱਥੇ ਵਿੱਚ ਹੁੰਦਾ ਸੀ ਹਸਪਤਾਲ ਦੇ ਬਾਜ਼ਾਰ ਦੇ ਵਿੱਚ ਉਹਦੀ ਦੁਕਾਨ ਰਹੀ ਤੇ ਉਸਤਾਦ ਵਾਲੀ ਦੁਕਾਨ ਖੋਲੀ ਹੈ। ਅੱਛਾ। ਮਹਿੰਗੇ ਦੀ। ਬਾਬਾ ਜੀ, ਵੀਰ ਜੀ ਜਿਹੜੀ ਗਲੀ ਤੁਹਾਡੀ ਝੋਪੜਿਆਂ ਦੀ, ਜਿੱਥੇ ਝੋਪੜਾ ਵੀ ਤੁਹਾਡਾ ਗਲੀ ਇਹਦੇ ਨਾਲ ਅੱਗੇ ਇੱਕ ਮਕਾਨ ਹੈ, ਉਹ ਬੜਾ ਲੱਕੜੀ ਜੀ ਲੱਗੀ, ਉਹ ਕਿਹਦਾ ਮਕਾਨ ਹੈ? ਹੱਲੇ ਵੀ ਹੈ ਮੌਜੂਦ? ਕਿੱਥੇ? ਇਹ ਤੁਹਾਡੇ ਇੱਥੇ ਬਾਜ਼ਾਰ ਦੇ ਵਿੱਚ ਇੱਕ ਮਕਾਨ ਵੇਖਿਆ ਸੀ ਪੁਰਾਣਾ? ਚੋਪੜਿਆਂ ਨੇ ਉਹਦੇ ਦਾਫਨਾ ਦੋ ਜੋ ਪੂਰਾ ਚੋਪੜਿਆਂ ਨੇ ਕਰੀ। ਅੱਛਾ, ਉਹ ਮਕਾਨ ਉਹਦਾ ਸੀ। ਕਿਹਦਾ? ਜਿਹਦਾ ਨਾਮ ਤਾਂ ਲੈਂਦੇ ਡਾਕਟਰ ਗੁਲਾਬ ਰਾਜ? ਗੁਲਾਬ ਰਾਜ ਦਾ। ਆਹੋ, ਤੇ ਗਲੀ ਦੇ ਵਿੱਚ ਕਰਕੇ ਸੀ ਨਾ ਇੱਕ ਬਾਹਰ ਮੇਨ ਤੇ ਨੁਕਰ ਜਾਂਦਾ? ਨਹੀਂ, ਚਲੋ ਉੱਥੇ ਦੁਕਾਨਾਂ ਦਾ। ਜਦੋਂ ਰੋਲੇ ਪਏ ਨੇ 47 ਆ ਗਈ ਹੈ, ਤੁਹਾਡੇ ਪਿੰਡ ਦੇ ਸਿੱਖਾਂ ਨੂੰ ਪਤਾ ਸੀ ਕਿ ਸਾਡਾ ਦੇਸ਼ ਨਹੀਂ ਰਹਿਣਾ, ਘਰ ਬੂਹਾ ਛੱਡ ਕੇ ਜਾਣਾ ਪੈਣਾ ਇਹਨਾਂ ਨੂੰ? ਨਹੀਂ, ਉਹਨਾਂ ਨੂੰ ਖਬਰ ਹੈ ਸੀ ਇਸ ਗੱਲ ਦੀ? ਨਹੀਂ, ਉਹਨਾਂ ਨੂੰ ਇਹ ਪਤਾ ਵੀ ਆਪ ਫੇਰ ਆ ਜਾਣਾ। ਬਸ ਘੜੀ ਪਲ ਲਈ ਅੱਗੇ ਪਿੱਛੇ ਹੋਣਾ। ਹਾਂ, ਤੇ ਖੈਰ ਖਰੀਦ ਨੇ ਟੁੱਟ ਗਏ ਆਰਾਮ ਨਾਲ ਬਿਲਕੁਲ। ਕੋਈ ਝਗੜਾ ਨਹੀਂ, ਕੋਈ ਲੜਾਈ ਨਹੀਂ, ਕੁਝ ਨਹੀਂ ਹੋਇਆ। ਬੜੇ ਆਰਾਮ ਨਾਲ ਗਏ ਨੇ। ਤੁਹਾਡੇ ਇੱਥੇ ਡਸਕੇ ਕੈਂਪ ਲੱਗਾ ਹੈ? ਹਾਂ, ਮੋਰਾਂ ਵਾਲੀ ਕੋਠੀ ਕੋਲ। ਠੀਕ ਉੱਥੇ ਕੈਂਪ ਸੀ ਇਹਨਾਂ ਦਾ। ਉੱਥੇ ਕੈਂਪ ਸੀ। ਅੱਛਾ। ਠੀਕ। ਤੇ ਵਾਪਸ ਕੋਈ ਨਹੀਂ ਪਰਤਿਆ? ਉਹੀ ਬਸ ਤੁਸੀਂ ਵੇਖਿਆ ਇੱਕ ਦੋ ਵੀਡੀਓ ਬੀਬੀ ਆਈ ਸੀ, ਉਹ ਤੇਜਾ ਸਿੰਘ ਦੀ ਧੀ ਜਿਹੜੀ ਆਈ, ਪਰਤ ਕੋਈ ਨਹੀਂ ਆਇਆ? ਹੋਰ ਬੰਦੇ ਹੋਰ ਕੋਈ ਨਹੀਂ ਆਇਆ? ਹੋਰ ਤੁਸੀਂ ਕੋਈ ਨਹੀਂ ਸੁਣਿਆ? ਕੋਈ ਆਈ ਹੈ। ਠੀਕ। ਚਲੋ ਜੀ, ਠੀਕ ਹੈ ਬਾਬਾ ਜੀ। ਅੱਛਾ। ਓਕੇ।